ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਜਿਸ ਤਰ੍ਹਾਂ ਕਿ ਅੱਜ ਦਾ ਦੂਸਰਾ ਅਹਿਮ ਇਸ਼ੂ ਸੀ ਉਹ ਇਹ ਸੀ ਕਿ ਭਾਰਤ ਪਾਕਿਸਤਾਨ ਪਰਮਾਣੂ ਜੰਗ 2 ਲੱਖ ਕਰੋੜ ਲੋਕ ਖਤਰੇ ਵਿੱਚ, ਨੋਬਲ ਪੁਰਸਕਾਰ ਜੇਤੂ। ਸੋ ਇਸ ਉੱਪਰ ਡਾਕਟਰ ਸਾਹਿਬ ਨੇ ਆਪਣੇ ਬਹੁਤ ਹੀ ਵਧੀਆ ਵਿਚਾਰ ਤੁਹਾਡੇ ਨਾਲ ਸਾਰਿਆਂ ਨਾਲ ਸਾਂਝੇ ਕੀਤੇ ਨੇ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਪਸੰਦ ਆਏ ਹੋਣਗੇ। ਸੋ ਹੁਣ ਆਪਾਂ ਜੋ ਅੱਜ ਦਾ ਅਗਲਾ ਇਸ਼ੂ ਹੈ ਉਸ ਪਰ ਆਪਾਂ ਗੱਲਬਾਤ ਕਰਦੇ ਹਾਂ। ਸੋ ਜਿਹੜੇ ਤੁਹਾਡੇ ਮੈਸੇਜ ਨੇ ਉਹ ਸਾਨੂੰ ਮਿਲ ਚੁੱਕੇ ਨੇ। ਸੋ ਤੁਹਾਡਾ ਲਿਖਣ ਲਈ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਜੋ ਅੱਜ ਦਾ ਅਗਲਾ ਥਰਡ ਵਾਲਾ ਇਸ਼ੂ ਹੈ ਉਸ ਬਾਰੇ? ਦੇਖੋ, ਕਿਉਂਕਿ ਸਾਡੇ ਬਹੁਤ ਸਾਰੇ ਵਿਊਅਰਸ ਸਾਨੂੰ ਰੈਗੂਲਰ ਈਮੇਲਸ ਵੀ ਲਿਖਦੇ ਨੇ ਜੀ ਔਰ ਕਾਫੀ ਬੈਕਲੌਗ ਹੈ। ਸੋ ਅਸੀਂ ਇਹ ਹੁਣ ਕੋਸ਼ਿਸ਼ ਕਰਦੇ ਹਾਂ ਕਿ ਤੀਸਰਾ ਜਿਹੜਾ ਸਾਡਾ ਸੈਗਮੈਂਟ ਹੈ ਉਹਦੇ 'ਚ ਉਹਨਾਂ ਦੀਆਂ ਲਿਖਤਾਂ 'ਚੋਂ ਹੀ ਜਿਹੜੇ ਸਾਡੇ ਵਿਊਅਰਸ ਦੀਆਂ ਲਿਖਤਾਂ ਨੇ ਉਹਨਾਂ ਨੂੰ ਹੀ ਟੌਪਿਕ ਬਣਾ ਕੇ ਡਿਸਕਸ ਕੀਤਾ ਜਾਏ ਜੀ। ਸੋ ਸਾਨੂੰ ਲਾਹੌਰ ਤੋਂ ਭੈਣ ਜੀ ਮਹਿਕ ਫਾਤਿਮਾ ਉਹਨਾਂ ਦੀ ਲਿਖਤ ਜਿਹੜੀ ਹੈ ਉਹ 16 ਅਗਸਤ ਨੂੰ ਜਿਹੜੀ ਹੈ ਵਸੂਲ ਹੋਈ ਸੀਗੀ। ਅਸੀਂ ਉਹਦੇ 'ਚ ਉਹਨਾਂ ਨੇ ਬੇਸ਼ੱਕ ਇੱਕ ਨਾਲ PD ਫਾਈਲ ਲਾ ਕੇ ਇੱਕ ਪੂਰਾ ਉਸ ਦੇ ਉੱਤੇ ਆਪਣੀ ਜਿਹੜੀ ਹੈ ਦਿੱਤਾ ਹੈ ਸਾਰਾ ਵੇਰਵਾ ਕਿ ਉਹ ਕੀ ਸੋਚਦੇ ਨੇ ਵੀ ਕੀ ਸਿਨੈਰੀਓ ਬਣੇਗਾ ਜੀ। ਪਰ ਮੈਂ ਸਮਝਦਾ ਵੀ ਉਸ ਨੂੰ ਡਿਸਕਸ ਕਰਨਾ ਔਖਾ ਹੋਏਗਾ ਕੁਛ ਕਾਰਨਾਂ ਕਰਕੇ। ਪਰ ਉਹਨਾਂ ਦੀ ਲਿਖਤ ਨੂੰ ਮੈਂ ਜ਼ਰੂਰ ਐਕਨੋਲੇਜ ਕਰਨਾ ਚਾਹੁੰਦਾ ਜਿਹਦੇ 'ਚ ਉਹਨਾਂ ਨੇ ਬੜੇ ਰਿਸਪੈਕਟ ਦੇ ਨਾਲ ਜਿਹੜਾ ਐਡਰੈਸ ਕਰਕੇ ਅਸਲਾਮ ਅਲੈਕਮ ਔਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ੁਕਰੀਆ ਮਹਿਕ ਫਾਤਿਮਾ ਜੀ ਤੁਹਾਡਾ। ਆਈ ਹੋਪ ਯੂ ਆਰ ਇਨ ਗੁੱਡ ਹੈਲਥ। Pay my kind regards to Neelam's sister. Thank you you are so doing much. a great job. जी। First and foremost is Kashmir for us because humanity comes first. We Pakistanis not only condemn this brutal act but ready to bestow our lives for Kashmir. Pakistani government and armed forces are taking steps against Indian extremism. So ਇਹਦੇ 'ਚ ਉਹਨਾਂ ਨੇ ਇਹੀ ਕਿਹਾ ਕਿ ਵੀ ਅਸੀਂ ਜਿਹੜੀ ਗੈਰ ਇਨਸਾਨੀ ਜੋ ਉੱਥੇ ਕਾਰਵਾਈਆਂ ਕਸ਼ਮੀਰ 'ਚ ਹੋ ਰਹੀਆਂ ਨੇ ਉਸ ਦੀ ਨਿਖੇਧੀ ਕਰਦੇ ਹਾਂ ਔਰ ਪਾਕਿਸਤਾਨੀ ਅਵਾਮ, ਹਕੂਮਤ ਔਰ ਫੌਜ ਉਹ ਕਸ਼ਮੀਰੀਆਂ ਦੇ ਨਾਲ ਖੜੇ ਨੇ ਔਰ ਇਸ ਦੇ ਲਈ ਅਸੀਂ ਕਿਸੇ ਹੱਦ ਤੱਕ ਵੀ ਜਾਵਾਂਗੇ। I wanted to write my analysis long ago but I couldn't write because I was too sick. Besides my health, I was unable to sleep due to Kashmir. I spent my whole nights in finding what was happening to us. Why did this happen? Maybe my analysis is just like that. I am creating panic. Nothing will happen like that. I am just analyzing based on news coming out. Initially you may find it emotional, but after that I'll connect all the dots. Doubtlessly Kashmir is a sentimental issue for us because we sacrificed so many lives at the time of partition and in the wars after partition. ਫਿਰ ਉਹਦੇ ਨਾਲ ਉਹਨਾਂ ਨੇ ਕਿਹਾ ਕਿ ਅਟੈਚਮੈਂਟ ਨਾਲ ਹੈ। ਸੋ ਜਿਹੜਾ ਭੈਣ ਜੀ ਮਹਿਕ ਫਾਤਿਮਾ ਜੀ ਤੁਸੀਂ ਲਿਖਿਆ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਹੁਣੇ ਹੀ ਅਸੀਂ ਇੱਕ ਸੈਗਮੈਂਟ ਡਿਸਕਸ ਕਰਕੇ ਹਟੇ ਜਿਹਨੂੰ ਈਵਨ ਜਿਹੜੇ ਨਿਊਕਲੀਅਰ ਫਿਜ਼ਿਸਟ ਨੇ ਔਰ ਅਮ੍ਰਿਤਿਆ ਸੈਨ ਵਰਗੇ ਲੋਕ ਔਰ ਦੁਨੀਆ ਦੇ ਮਾਹਰ ਉਹ ਵੀ ਦੇਖਦੇ ਨੇ ਕਿ ਵੀ ਜੇ ਟੈਨਸ਼ਨਸ ਘੱਟ ਨਾ ਹੋਈਆਂ ਔਰ ਕਸ਼ਮੀਰ ਮੁੱਦੇ ਦਾ ਹੱਲ ਜਮਹੂਰੀ ਤਰੀਕੇ ਨਾਲ ਨਾ ਹੋਇਆ ਤੇ ਇਹ ਮੁਕੰਮਲ ਤਬਾਹੀ ਵੱਲ ਲਿਜਾਏਗਾ। ਨਿਊਕਲੀਅਰ ਔਰ 2 ਬਿਲੀਅਨ ਲੋਕ ਇਮੀਡੀਏਟ ਇਫੈਕਟ ਉਹਦੇ 'ਚ ਆਉਣਗੇ ਉਹਦੀ ਜ਼ਦ 'ਚ ਔਰ ਬਾਅਦ 'ਚ ਬਾਕੀਆਂ ਨੂੰ ਕੀ ਹੋਏਗਾ 1/4 ਜਿਹੜੇ ਨੇ ਉਹ ਸਟਾਰਵੇਸ਼ਨ ਦੇ ਨਾਲ ਹੀ ਕਿਉਂਕਿ ਧਰਤੀ ਦੀ ਜਿਹੜੀ ਫੂਡ ਪੈਦਾ ਕਰਨ ਦੀ ਕੈਪੈਸਿਟੀ ਹੈ ਉਹਨੂੰ ਵੀ ਇਹ ਖਤਮ ਕਰ ਦੇਗੀ। ਸੋ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਔਰ ਇੱਕ ਲਿਖਤ ਮੈਂ ਹੋਰ ਫਿਰ ਮੈਂ ਤੁਹਾਨੂੰ ਦੇਣਾ ਉਸਮਾਨ ਤਾਲਬ ਜੀ ਜਿਨ੍ਹਾਂ ਨੇ ਜਿਹੜੇ ਸਾਨੂੰ ਲਗਾਤਾਰਤਾ ਨਾਲ ਲਿਖਦੇ ਨੇ ਉਹਨਾਂ ਨੇ ਕਿਹਾ ਮੋਦੀ ਸਟੈਂਡਿੰਗ ਔਨ ਏ ਲੈਂਡ ਮਾਈਨ ਕਿ ਉਹ ਖੜਾ ਹੈ ਜਿਹੜਾ ਬਾਰੂਦੀ ਸੁਰੰਗ ਦੇ ਉੱਤੇ ਔਰ ਤੁਹਾਨੂੰ ਵੀ ਉਹਨਾਂ ਨੇ ਐਡਰੈਸ ਕੀਤਾ ਸਲਾਮ ਸਤਿ ਸ੍ਰੀ ਅਕਾਲ। ਉਹਨਾਂ ਨੇ ਕਿਹਾ ਮੋਦੀ ਸਟੈਂਡਿੰਗ ਔਨ ਦਾ ਲੈਂਡ ਮਾਈਨ ਹੀ ਕਾਂਟ ਮੂਵ ਬੈਕ RSS will not let him do that. He can't move forward. Pakistan is ready and on its toes ਕਿ ਪਾਕਿਸਤਾਨ ਪੱਬਾਂ ਭਾਰ ਹੈ ਔਰ ਜ਼ਾਹਰ ਹੈ ਕਿ ਵੀ ਇਹ ਹੁਣ ਵਾਪਸ ਵੀ ਨਹੀਂ ਮੁੜ ਸਕਦਾ ਉਹਨੂੰ RSS ਨੇ ਮੁੜਨ ਨਹੀਂ ਦੇਣਾ। Nuclear neighbors can't survive for long. This is the second time in 1 year. ਇੱਕ ਸਾਲ ਦੇ ਵਿੱਚ ਦੂਜੀ ਵਾਰ ਹੈ ਕਿ ਆਈਬਾਲ ਟੂ ਆਈਬਾਲ ਦੋਨੋਂ ਗਵਾਂਢੀ ਆਏ ਨੇ। ਖਾਲਿਸਤਾਨ ਇਜ਼ ਏ ਮਸਟ ਬਫਰ ਸਟੇਟ ਫॉर द ਸੇਕ ਆਫ 2 ਬਿਲੀਅਨ ਹਿਊਮਨ ਸਰਵਾਈਵਲ ਕਿ ਜੇ 2 ਬਿਲੀਅਨ ਲੋਕਾਂ ਦਾ ਬਚਾਅ ਕਰਨਾ ਉਸ ਖਿੱਤੇ 'ਚ ਤੇ ਬਫਰ ਸਟੇਟ ਖਾਲਿਸਤਾਨ ਹੀ ਇਸ ਦਾ ਸੋਲੂਸ਼ਨ ਹੈ। every day 4 to 6 people are dying by drugs or suicide in Punjab.
they can't see any future with India anymore। ਇਹ ਬਿਲਕੁਲ ਠੀਕ ਫਿਗਰ ਹੈ ਜੀ ਕਿ 4 ਤੋਂ 6 ਬੰਦੇ ਰੋਜ਼ਾਨਾ ਮਰ ਰਹੇ ਨੇ ਡਰੱਗਸ ਦੇ ਨਾਲ, ਕਿਉਂਕਿ ਪੜ੍ਹੇ ਲਿਖੇ ਜਿਹੜੇ ਕਿ MA B.Ed ਕੋਈ ਨੌਕਰੀ ਨਹੀਂ ਹੈ ਔਰ ਉਹ ਬਿਲਕੁਲ ਅਨਪਲੋਇਡ ਨੇ ਔਰ ਸੁਸਾਈਡ ਵੱਲ ਤੁਰ ਪਏ ਨੇ ਔਰ ਡਰੱਗਸ ਦਾ ਵਾਲੇ ਇੱਕ ਆਪਣੀ ਥਾਂ ਮਾਰ ਰਹੇ ਨੇ। ਜੀ I know Kashmiris will resist whatever world's decision will be। Modi put hate in their minds and hearts। They also can't see their future with India anymore। ਕਿ ਕਸ਼ਮੀਰੀ ਤਾਂ ਖਲੋਣਗੇ ਹੀ, ਉਹਨਾਂ ਨੇ ਮੋਦੀ ਨੇ ਇੰਨੀ ਕਿ ਨਫ਼ਰਤ ਉਹਨਾਂ 'ਚ ਭਰ ਦਿੱਤੀ ਹੈ ਕਿ ਉਹਨਾਂ ਲਈ ਹੁਣ ਇੰਡੀਆ ਦੇ ਨਾਲ ਰਹਿਣ ਦਾ ਸਵਾਲ ਹੀ ਨਹੀਂ ਸਵਾਲ ਹੀ ਹੈ। ਨਹੀਂ ਪੈਦਾ ਹੁੰਦਾ। ਫਿਰ ਉਹਨਾਂ ਨੇ ਕਿਹਾ ਵੀ ਇੰਡੀਆਜ਼ ਡਿਫੈਂਸ ਮਿਨਿਸਟਰ ਸਟੇਟਮੈਂਟ ਅਬਾਊਟ ਨਿਊਕਸ ਸ਼ੋਜ਼ ਦਾ ਵੀਕਨੈਸ ਐਂਡ ਡੈਸਪਰੇਸ਼ਨ ਆਫ ਇੰਡੀਆ। ਜਦੋਂ ਤੁਸੀਂ ਇਸ ਕਿਸਮ ਦੀਆਂ ਧਮਕੀਆਂ ਕਿ ਜੀ ਅਸੀਂ ਨੋ ਫਸਟ ਯੂਜ਼ ਤੇ ਸੋਚਾਂਗੇ, ਜੀ ਇਹਦਾ ਮਤਲਬ ਇਹ ਹੈ ਵੀ ਘਬਰਾਏ ਹੋਏ ਨੇ, ਡਰੇ ਹੋਏ ਨੇ। ਮੋਦੀ ਸ਼ੇਕ ਦਾ fault lines already। Nagaland already showed their concern and other states are also very concerned। India's secularism is buried very deep। ਉਹਨੇ ਕਿਹਾ ਜੀ ਵੀ ਇਹ ਆਲਰੇਡੀ ਉਹਨਾਂ ਨੇ ਭੂੰਡਾਂ ਦੇ ਖੱਖਰ ਨੂੰ ਛੇੜ ਲਿਆ ਜੀ ਔਰ ਨਾਗਾਲੈਂਡ ਵੀ ਉਹਨੇ ਵੀ ਸਿਰ ਚੁੱਕ ਲਿਆ ਔਰ ਬਾਕੀ ਸਟੇਟਾਂ 'ਚ ਵੀ ਗੱਲ ਚੱਲ ਰਹੀ ਹੈ ਔਰ ਇਹ ਜਿਹੜਾ ਇਹਨਾਂ ਦਾ ਅਖੌਤੀ ਸੈਕੂਲਰਿਜ਼ਮ ਹੈ ਇਹ ਕਾਫੀ ਡੂੰਘਾ ਦਫਨਾਇਆ ਗਿਆ। I believe that all happened because of Modi। ਮੋਦੀ ਹੈ ਤਾਂ ਮੁਮਕਿਨ ਹੈ। ਇਹ ਜਿਹੜਾ ਹੋਇਆ ਸਾਰਾ ਉਹਦੀ ਵਜ੍ਹਾ ਕਰਕੇ ਹੋਇਆ। ਜੀ ਸੋ ਬਹੁਤ ਬਹੁਤ ਸ਼ੁਕਰੀਆ ਬਹੁਤ-ਬਹੁਤ ਉਸਮਾਨ ਸ਼ੁਕਰੀਆ। ਤਾਲਬ ਜੀ, ਤੁਸੀਂ ਕੁੱਜ਼ੇ ਨੂੰ ਸਮੁੰਦਰ ਨੂੰ ਕੁੱਜ਼ੇ 'ਚ ਬੰਦ ਕਰ ਦਿੱਤਾ। ਜੀ ਡਾਕਟਰ ਸਾਹਿਬ ਬਿਲਕੁਲ ਸੋ ਨਾਈਸ। ਸੋ ਅਸੀਂ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਹੁਣ ਆਪਾਂ ਆਪਣੇ ਜੋ ਫੇਸਬੁੱਕ ਮੈਸੇਜ ਨੇ ਉਹ ਲੈਂਦੇ ਆ। ਅਮਰਜੀਤ ਸੰਧੂ ਸਾਹਿਬ ਲਿਖਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਅਮਰਜੀਤ ਸਿੰਘ ਜੀ ਔਰ ਭੁਪਿੰਦਰ ਸਿੰਘ ਜੀ ਫਤਿਹ ਬੁਲਾਉਂਦੇ ਨੇ। ਕਾਮਰਾਨ ਇਕਬਾਲ ਜੀ ਹਰਾਂ ਦੇ ਬਹੁਤ ਸਾਰੇ ਮੈਸੇਜ ਨੇ, ਅਸੀਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ ਲਿਖਿਆ। ਕਹਿੰਦੇ ਨੇ ਕਿ ਮੋਦੀ ਚੋਰ। ਅਮਰਜੀਤ ਸੰਧੂ ਜੀ ਕਹਿੰਦੇ ਨੇ ਖਾਲਸਾ ਜ਼ਿੰਦਾਬਾਦ। ਬਾਜ ਸਿੰਘ ਸਾਨੂੰ ਲਿਖਦੇ ਨੇ ਧੰਨਵਾਦ। ਜੋ ਭਾਰਤ ਦੀ ਹਵਾਈ ਫੌਜ ਮੁਖੀ ਹੈ ਉਹ ਕਹਿੰਦਾ ਹੈ ਕਿ ਭਾਰਤ ਕੋਲ 44 ਸਾਲ ਪਹਿਲਾਂ ਦੇ ਮਿਗ 21 ਜਹਾਜ਼ ਹਨ, ਉਦੋਂ ਦੀਆਂ ਤੇ ਲੋਕ ਕਾਰਾਂ ਵੀ ਨਹੀਂ ਚਲਾਉਂਦੇ। ਇਹ ਉਸਨੇ ਰਾਜਨਾਥ ਸਾਹਮਣੇ ਕਬੂਲਿਆ। ਸੋ ਭੁਪਿੰਦਰ ਸਿੰਘ ਜੀ ਸਾਨੂੰ ਕਹਿੰਦੇ ਨੇ ਪਾਕਿਸਤਾਨ ਵਾਲੇ ਪੰਜਾਬ 'ਚ ਵੀ ਕਈ ਪਿੰਡ ਪਾਣੀ 'ਚ ਡੁੱਬ ਗਏ ਨੇ। ਕੁਲਦੀਪ ਸਿੰਘ ਜੀ ਸਾਨੂੰ ਫਤਿਹ ਬੁਲਾਉਂਦੇ ਨੇ। ਪ੍ਰੀਤਮ ਰਹਿਮਾਨ ਸਾਨੂੰ ਲਿਖਦੇ ਨੇ ਰੈਸਪੈਕਟਡ ਡਾਕਟਰ ਸਾਹਿਬ ਤੇ ਨੀਲਮ ਕੌਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਾਮਰਾਨ ਇਕਬਾਲ ਫਿਰ ਦੁਬਾਰਾ ਲਿਖਦੇ ਨੇ फ्री कश्मीर इंशाअल्लाह और उन्होंने लिखा है। फिर उन्होंने लिखा है कश्मीर फ्री इंशाअल्लाह। फिर मलिक नोमन लिखते हैं जबरदस्त डॉक्टर साहब। फिर सानू दर्शन सिंह जी फतेह बुलाते हैं। कामरान इकबाल लिखते हैं वेक अप सिख। एंड फिर रजविंदर सिंह कहते हैं इट इज़ डन इंटरनेशनली। सो कामरान इकबाल कहते हैं कि 2020। साकिब तरारवी कहते हैं 2020। एंड अगे शायद दिन विजय लिखते हैं मोदी रॉन्ग पॉलिसी विल क्रिएट चोज एंड डिस्ट्रक्शन। सो मोहम्मद आफ्ताब लिख लेने मोदी वुड प्रूव टू बी गोरबाचोव ऑफ इंडिया। सो बाजवा सिंह बलजीत तुहानू लिखते हैं सत श्री अकाल भाजी। सो बार सिंह सानू फतेह बुलाते हैं। सो खालिद राजा जी कहते हैं कि फ्री खालिस्तान। एंड शादिन बिजोय सान लिखते हैं आई एम ए मुस्लिम एज आई एम सपोर्ट freedom of Kashmir, so I support the freedom of Sikh brothers and sisters for Khalistan। कामरान इकबाल लिखते हैं ग्रेट ग्रेट। सो खालिद राजा दी कहते हैं कि फ्री कश्मीर। एंड फिर उन्होंने यही मैसेज है कि लव कश्मीर। हरून तरार जी लिखते हैं कि नाइस प्रोग्राम। एंड सानू मेरे ख्याल ਤੁਹਾਡੇ ਕੋਲ एक ईमेल भी हैगी मैं ਉਹਨੂੰ एक ਪੜ੍ਹ ਦਿਓ। ਮੇਰੇ जी ਖਿਆਲ ਹੈ ਮੈਂ ਦੇਖ ਲੈਣੇ ਬਾਕੀ ਮੈਸੇजेस ਜੀ। ਸੋ ਮੇਰੇ ਕੋਲ ਈਮੇਲ ਹੈਗੀ ਹੈ। ਉਹਨਾਂ ਨੇ ਤੁਹਾਨੂੰ ਅਨਾਉਂਸ ਕੀਤੀ ਹੈਗੀ ਹੈ ਔਰ ਉਹਨਾਂ ਨੇ ਲਿਖਿਆ ਕਿ ਉਹਨਾਂ ਦਾ ਨਾਮ ਹੀ ਹੈਗਾ ਮੁਹੰਮਦ ਖੁਰਸ਼ੀਦ ਜੀ ਔਰ ਕਹਿੰਦੇ ਨੇ ਕਿ ਮੈਂ ਪਾਕਿਸਤਾਨ ਤੋਂ ਹਾਂ ਬਟ ਹੁਣ ਮੈਂ ਜਾ ਰਿਹਾ ਦੁਬਈ 'ਚ। ਸੋ ਕਹਿੰਦੇ ਨੇ डॉक्टर साहब सत श्री अकाल। सत श्री अकाल सर मैं आपको 1 साल से देख और सुन रहा हूँ। आपको सुनकर ऐसा एहसास होता है कि जैसे कोई अपना बहुत प्यारा बुजुर्ग हमें हमारी मिट्टी धरती पंजाब की मिट्टी के पास ले गया हो। आप में पता नहीं क्यों इतना अपनापन है, इतना मजबूत रिश्ता बन गया है। जिस दिन आपका प्रोग्राम नहीं देखता लगता है कुछ खो गया है। सो पाकिस्तान मुस्लिम और हमारे अपने सिख भाई बहनों की के बीच में मोहब्बतों का
जो पुल आपने बनाया है उसे अब कोई ख़त्म नहीं कर सकता। मेरे अपने रब से अरदास दुआ और रिक्वेस्ट है कि करतारपुर का ये दरवाज़ा सिख मुस्लिम मोहब्बतों का आमीन बन जाए और आप जैसे बुजुर्ग हमेशा पंजाब के माथे पे जगमगाते रहें। हाँ, जगमगाते रहें। ईस्ट वेस्ट पंजाब हमेशा आपस में मोहब्बतें बांटे और मेरा हम सब का रब आपको जल्द खालिस्तान अता करे और मोदी जैसे शैतान से और गंगा जमुना तहजीब से हमको महफूज रखे। रब आपको नीलम जी को हमेशा खुशियां दे और प्लीज़ आप करतारपुर ओपनिंग सेरेमनी में ज़रूर आना। सारा पाकिस्तान आपको सुनना और देखना चाहता है। रब राखा मोहम्मद खुर्शीद। मोहम्मद बहुत ही खुर्शीद जी बढ़िया। बहुत बहुत शुक्रिया। जी ਤੁਹਾਡੇ ਲਫ਼ਜ਼ਾਂ ਨੇ ਸਾਡੇ ਅੰਦਰ ਕਈ ਟਨ એનર્ਜੀ ਭਰ ਦਿੱਤੀ ਹੈ ਬਿਲਕੁਲ। ਔਰ ਤੁਹਾਡੇ ਵਰਗੇ ਹੀ ਜਿਹੜੇ ਸੱਚਮੁੱਚ ਪਿਆਰ ਕਰਨ ਵਾਲੇ ਸੱਚੇ ਇਨਸਾਨ ਨੇ ਇਹੀ ਸਾਡਾ ਸਰਮਾਇਆ ਵੀ ਨੇ ਬਿਲਕੁਲ। ਔਰ ਜ਼ਾਹਰ ਹੈ ਕਿ ਇਹ ਜਿਹੜਾ ਮੁਹੱਬਤ ਦਾ ਹੜ੍ਹ ਹੈ ਇਸ ਵੇਲੇ ਦੋਨਾਂ ਕੌਮਾਂ ਦੇ ਵਿੱਚ ਆਇਆ ਹੋਇਆ ਹੈ ਔਰ ਇਸ ਨੇ ਹੀ ਭਾਰਤੀ ਹਾਕਮਾਂ ਦੀ ਨੀਂਦ ਵੀ ਉਡਾਈ ਹੋਈ ਹੈ ਪਰ ਅਲਟੀਮੇਟਲੀ ਸੱਚ ਪ੍ਰਵੇਲ ਕਰਦਾ ਹੈ ਜੀ ਔਰ ਮੈਂ ਸਮਝਦਾ ਹਾਂ ਵੀ ਆਉਣ ਵਾਲੇ ਪੀਰੀਅਡ 'ਚ ਸਾਡੀਆਂ ਸਾਂਝਾਂ ਹੋਰ ਵੀ ਪੀੜ੍ਹੀਆਂ ਹੋਣਗੀਆਂ ਹੋਰ ਵੀ ਮਜ਼ਬੂਤ ਹੋਣਗੀਆਂ ਜੀ ਤੇ ਬਾਕੀ ਜਿੱਥੋਂ ਤੱਕ ਪਾਕਿਸਤਾਨ ਦੀ ਧਰਤੀ ਤੇ ਆਉਣ ਦਾ ਤਾਲੁਕ ਹੈ ਇਹ ਤਾਂ ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸਾਚੇ ਜੀ ਬਹੁਤ ਕੁਝ ਡਿਪੈਂਡ ਕਰਦਾ ਹੈ ਹਾਲਾਤ ਤੇ ਵੀ ਬਿਲਕੁਲ। ਔਰ ਜਿਵੇਂ ਰੱਬ ਨੂੰ ਮਨਜ਼ੂਰ ਹੋਇਆ ਹੈ, ਮੈਂ ਵੀ ਬਹੁਤ ਬੇਕਰਾਰ ਹਾਂ ਤੁਹਾਡੇ ਸਭ ਦੇ ਦੀਦਾਰ ਲਈ ਵੀ ਔਰ ਨਨਕਾਣਾ ਸਾਹਿਬ ਕਰਤਾਰਪੁਰ ਸਾਹਿਬ ਦੀ ਉਸ ਪਵਿੱਤਰ ਮਿੱਟੀ ਦੀ ਉਸ ਛੋਹ ਲਈ ਵੀ ਜੀ। ਔਰ ਬਾਕੀ ਰੱਬ ਜੋ ਦੇ ਰੱਬ ਹੱਥ ਨੂੰ ਵਿੱਚ। ਕਿੱਦਾਂ ਮਨਜ਼ੂਰ ਹੈ ਉਹ ਕੀ ਚਾਹੁੰਦੇ ਨੇ। ਸੋ ਅਸੀਂ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਵੀਅਰਸ ਤੁਸੀਂ ਨਾਲ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।